जिसले जाने पे उस वे हिंदू मुसलमान का पता लगा भी आ साडे काफर आ मुसलमान असी। अच्छा उदों पहलों राल वसदे सी। अच्छा फुल प्यार मुहब्बत नाल पूरी फुल प्यार मुहब्बत। अच्छा ब्याहां भी आन जान है सी। हाँ जी जांदे निमंत्रा भाजी करते हैं सिखां दे जांदे सी कि मुसलमान ते मुसलमानां नूं वो सददे। अच्छा हाँ बाबा जी तो प्यार मुहब्बत किवें दा हुंदा सी? प्यार मुहब्बत एक दूजे नूं देख लेंदे ते रूह खुश हो जांदा है इस तरह दा। ਹੁੰਦਾ ਤਾਂ ਨਹੀਂ ਸੀ ਹੁਣ ਤੇ ਸੜੇ ਫਿਰਦੇ ਸਾਰੇ ਹੁਣ ਤੇ ਇੱਕ ਪਰੌਣਾ ਘਰ ਆ ਜੇ ਨਾ ਤੇ ਆਖੀ ਦਾ ਸ਼ਾਮ ਨੂੰ ਘਰ ਜਾਵੇ ਤੇ ਫੇਰ ਇਸ ਤਰ੍ਹਾਂ ਦਾ ਵਕਤ ਆ ਗਿਆ। ਆ ਬੋਤਲ ਬਣਾਣੀ ਆ ਵੀ 2.5 ਰੁਪਈਆਂ ਦੀ ਸੀ ਜਿਹੜੀ ਹੁਣ 50 ਰੁਪਈਆਂ ਦੀ ਸ਼ੀਸ਼ੇ ਦੀ ਬੋਤਲ ਹੋ ਰਹੀ ਹੈ। 60-70 ਰੁਪਏ ਦੀ ਕੋਈ ਗਰੀਬ ਦੀ ਜ਼ਿੰਦਗੀ ਨਹੀਂ ਰਹਿ ਗਈ, ਇੰਨੀ ਮਹਿੰਗਾਈ ਆ ਗਈ ਹੈ। ਮਹੀਨੇ ਪਿੱਛੋਂ ਬਿੱਲ ਜਿਹੜਾ ਨਾ ਬੱਤੀ ਦਾ ਉਹ ਚੀਜ਼ ਵੇਚ ਕੇ ਦੇਣਾ ਕਮਾਈ ਦਾ ਖਾਵੇ ਲਿਆਣ ਕੇ ਜਾਂ ਬਿੱਲ ਤਾਰੇ। 105 ਰੁਪਏ ਦਾ ਤੋਲਾ ਸੋਨਾ ਮੈਂ ਹੱਥਾਂ ਨਾਲ ਲਿਆ। ਕਾਹਦਾ ਤੋੜਾ? ਸੋਨੇ ਦਾ ਤੋਲਾ ਜਿਹੜਾ ਕਿ ਨਹੀਂ 105 ਦਾ ਮੈਂ ਲਿਆ। ਤੁਸੀਂ ਆਪਣੇ ਹੱਥੀਂ ਖਰੀਦਿਆ? ਆਪਣੇ ਹੱਥੀਂ ਖਰੀਦਿਆ। ਜਿਹੜਾ 2 ਲੱਖ ਨੂੰ ਜਿਹੜਾ 2.5 ਲੱਖ ਨੂੰ ਵੀ ਆਪਣੇ ਬਹੁਤ ਉੱਤੇ। ਹਾਂ ਅੱਗੇ ਕੋਈ ਬੱਚੀ ਦੀ ਛਾਤੀ ਕਰਨਾ ਤੇ ਘਰੋਂ ਮਾਪਿਆਂ ਵੀ ਟੂਮਾ ਪਾਉਣੀਆਂ ਤੇ ਸਹੁਰਿਆਂ ਵੀ ਲੈ ਆਉਣੀਆਂ। ਹਾਂ ਤੇ ਹੁਣ ਨਾ ਮਾਪੇ ਨਹੀਂ ਜੁਗ ਰਹੇ ਨਾ ਸਹੁਰੇ ਪਹਿਲੋਂ ਕਹਿ ਦਿੰਦੇ ਭਾਈ ਟੂਮ ਛਾਪ ਨੂੰ ਜੁਗੇ ਜੋ ਨਹੀਂ ਹੈ। ਇਸ ਤਰ੍ਹਾਂ ਦਾ ਫਿਰ ਕਿਵੇਂ ਤੁਸੀਂ ਅੰਦਰ ਰਾਤ ਵਿੱਚ ਕੋਈ ਵੱਢ ਟੁੱਕ ਬੜੀ ਵੱਢ ਟੁੱਕ ਵੇਖੀ ਆ। ਹਾਂ ਤੇ ਬਸ ਵਕਤ ਰੱਬ ਦੀ ਯਾਦ ਪਾਕ ਨੇ ਪੂਰਾ ਕਰ ਦਿੱਤਾ। ਇੱਧਰ ਆ ਗਿਆ ਆਪਣਾ। ਬਾਬਾ ਜੀ ਥੋੜਾ ਕੁ ਦੱਸੋ ਰਾਜ ਤੁਸੀਂ ਕੀ ਕੁਝ ਵੇਖਿਆ? ਥੋੜਾ ਦੱਸੋ ਨਾ, ਥੋੜਾ ਕੁ ਸਾਡੇ ਆਉਣ ਵਾਲੀ ਨਸਲਾਂ ਨੂੰ ਪਤਾ ਲੱਗੇ ਕਿਵੇਂ ਪਾਕਿਸਤਾਨ ਬਣਿਆ। ਬੜੀ ਵੇਖੀ ਆਵਾਮ ਮਰੀ ਸੜਕ ਦੇ ਉੱਤੇ। ਅੱਲਾ ਜਾਣਦਾ ਗੱਡੇ ਤੋਂ ਖਿਲਾਰ ਕੇ ਤੇ ਸੜਕ ਤੋਂ ਪਾਸੇ ਕਰਦੇ ਸੀ ਮਾਰਿਆ। ਅੱਛਾ ਰਾਹ ਨਹੀਂ ਸੀ ਹੈਗਾ ਕਿ ਲਾਸ਼ਾਂ ਪਈਆਂ ਰਸਤਿਆਂ ਦੇ ਉੱਤੇ। अस्सलाम वालेकुम जी। वालेकुम सलाम जी। बुजुर्गो की नाम अपना? नजीर अहमद। नजीर अहमद जी। चाचा जी थोड़ा उच्ची बोल रहे रिकॉर्ड में सही बात होगी ठीक है? हाँ ठीक। ਤੁਹਾਡਾ ਨਾਮ ਕੀ ਜੀ? नजीर अहमद। ਤੁਹਾਡੇ ਵਾਲ ਸਾਹਿਬ ਦਾ ਕੀ ਨਾਮ? उमरदीन। ਉਮਰਦੀਨ जी। ਆਪਣੀ ਜ਼ਾਤ ਕਿਹੜੀ? ਮਲਾਹ। ਤੇ ਬਾਬਾ ਜੀ ਤੁਸੀਂ ਮਹਾਜਰ ਉਧਰੋਂ ਆਏ ਉਜੜ ਕੇ ਕਿੱਥੋਂ ਦੇ ਰਹਿਣ ਵਾਲੇ ਹੋ? ਨਹੀਂ ਮਹਾਜਰ ਅਗੇ ਉਧਰੋਂ ਉਜੜ ਕੇ ਆਏ ਨੇ ਇੰਡੀਆ। ਕਿਹੜਾ ਪਿੰਡ ਹੁੰਦਾ ਇੰਡੀਆ ਵਿੱਚ? ਚਗੋਕੇ। ਚਗੋਕੇ? ਹਾਂਜੀ ਚਗੋਕੇ ਕਿ ਚਗੋਕੇ ਪਿੰਡ। ਚਗੋਕੇ। ਹਾਂ ਤੇ ਉਹਦੇ ਆਲੇ ਦੁਆਲੇ ਕਿਹੜਾ ਪਿੰਡ ਸੀ? ਉਹ ਪਿੰਡ ਹਜ਼ਾਰਾਂ ਸੀਗੇ ਜਿਵੇਂ ਹੁਣ ਇੱਥੇ ਪਿੰਡ ਬਣੇ ਨਿੱਕੇ। ਇੱਕ ਅੱਧੇ ਪਿੰਡ ਦਾ ਨਾਂ ਚੇਤੇ ਆ? ਹਾਂਜੀ ਉਹ ਲਾਗੇ ਇੱਕ ਅੱਧਾ ਪਿੰਡ ਚੇਤਾ ਹੋਵੇ। ਉਹ ਹੁਣ ਉਹ ਏਡੀ ਉਮਰ ਦੇ ਵਿੱਚ ਨਹੀਂ ਨਾ ਪਤਾ ਲੱਗਦਾ। ਆਪਣੇ ਪਿੰਡ ਦਾ ਯਾਦ ਹੈ? ਜੀ ਆਪਣੇ ਪਿੰਡ ਦਾ। ਜ਼ਿਲ੍ਹਾ ਕਿਹੜਾ ਸੀ ਆਪਣਾ? ਅੰਮ੍ਰਿਤਸਰ। ਕਿੱਡੇ ਕੁ ਤੁਸੀਂ ਭਲਾ ਉਦੋਂ? ਹਾਂ ਉਦੋਂ ਇਹ ਮੈਂ 8 ਸਾਲਾਂ ਦਾ। 8 ਸਾਲਾਂ ਦੇ? ਹਾਂ। ਅੱਛਾ ਤੇ ਆਪਣੇ ਪਿੰਡ ਦਾ ਨੰਬਰਦਾਰ ਤੁਹਾਨੂੰ ਪਤਾ ਕਿਹੜਾ ਹੁੰਦਾ ਸੀ? ਇਹ ਵੀ ਨਹੀਂ ਪਤਾ। ਇਹ ਵੀ ਨਹੀਂ ਪਤਾ? ਅੱਛਾ ਇਹ ਪਤਾ ਕਿ ਉੱਥੇ ਸਿੱਖ ਮੁਸਲਮਾਨ ਹੈ ਸਨ ਕਿਹੜੇ? ਹਾਂਜੀ। ਕਿਹੜੀ ਕੌਮ ਸੀ? ਦੋਵੇਂ ਕੌਮਾਂ ਸੀਗੀਆਂ ਇਹੋ ਜਾਣਦੇ ਹਿੰਦੂ ਮੁਸਲਮਾਨ। ਅੱਛਾ ਸਿੱਖ ਵੀ ਹੈ ਸਨ ਕੋਈ? ਸਿੱਖ ਵੀ ਹੈਗੇ। ਅੱਛਾ ਕੋਈ ਸਿੱਖ ਦਾ ਨਾਂ ਕੁਝ ਆਉਂਦਾ ਹੋਵੇ? ਕੋਈ ਯਾਦ ਕੋਈ ਯਾਦ ਨਹੀਂ। ਕਿਸੇ ਦਾ ਨਾਂ ਚੇਤਾ ਨਹੀਂ? ਤੇ ਤੁਸੀਂ ਕੀ ਕਰਦੇ ਹੁੰਦੇ ਹੋ ਉਦੋਂ? ਅਸੀਂ ਛੋਟੇ ਹੁੰਦੇ ਸਾਂ ਤੇ ਵੱਡੇ ਭਰਾ ਜਿਹੜੇ ਸੀ ਉਹ 2 ਸੀ ਜਵਾਨ। ਉਹ ਕਾਰੋਬਾਰ ਕਰਕੇ ਰੋਟੀ ਪਾਣੀ ਕਮਾਉਂਦੇ। ਤੁਹਾਡਾ ਅੱਬਾ ਕੀ ਕਰਦਾ ਹੁੰਦਾ? ਸਾਡਾ ਅੱਬਾ ਬਾਈ ਬੀਜੀ ਦਾ ਹੀ ਕੰਮ ਕਰਦਾ। ਅੱਛਾ ਦਾਦਾ ਵੀ? ਹਾਂ ਦਾਦਾ ਵੀ ਬਾਈ ਬੀਜੀ? ਦਾਦਾ ਵੀ ਪਹਿਲੇ ਮਰ ਗਿਆ ਨਾ ਸਾਡੇ ਜੰਮਣ ਤੋਂ। ਅੱਛਾ ਸਹੀ ਆਪਣਾ ਘਰ ਕਿਵੇਂ ਦਾ ਸੀ? ਉਹੀ ਕੁਝ ਚੇਤਾ ਕਿ ਨਹੀਂ? ਉਹ ਕੱਚਾ ਘਰ ਸੀ। ਅੱਛਾ ਕੱਚਾ ਘਰ ਸੀ? ਕੱਚਾ ਘਰ ਸੀ। ਗੁਆਂਢੀ ਘਰ ਦਾ ਨਹੀਂ ਪਤਾ? ਗੁਆਂਢੀ ਕੌਣ ਸਨ ਤੁਹਾਡੇ? ਗੁਆਂਢੀ ਜਿਹੜੇ ਹੁਣ ਭੁੱਲ ਭੱਲ ਗਏ ਵੀ ਕਿਹੜਾ ਗੁਆਂਢੀ ਕਿਹੜਾ ਨਹੀਂ। ਬਾਬਾ ਜੀ ਤੁਹਾਨੂੰ ਇਹ ਪਤਾ ਕਿ ਮੁਸਲਮਾਨ ਸੀ, ਸਿੱਖ ਸੀ, ਹਿੰਦੂ ਸੀ, ਗੁਆਂਢੀ ਕੌਣ ਸੀ? ਇਹ ਨਹੀਂ ਪਤਾ। ਇਹ ਨਹੀਂ ਪਤਾ ਗੱਲ। ਕੋਈ ਰਲਵਾ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਪਿੰਡ ਸੀ। ਇਹ ਤੁਹਾਨੂੰ ਪੱਕਾ ਪਤਾ ਹੈ ਕਿ ਉੱਥੇ ਸਿੱਖ ਹਿੰਦੂ ਹੈ ਸਨ? ਹਾਂਜੀ ਹੈਗੇ ਸਨ। ਹਾਂ। ਅੱਛਾ ਉਹ ਦੁਕਾਨਾਂ ਨਹੀਂ ਸੀ ਉੱਥੇ ਖੱਤਰੀਆਂ ਦੀਆਂ ਹਿੰਦੂਆਂ ਦੀਆਂ? ਹੋਣਗੀਆਂ ਪਰ ਹਾਲ ਉਦੋਂ ਇਹ ਜਿਹੀਆਂ ਦੁਕਾਨਾਂ ਨਹੀਂ ਸੀ ਹੁੰਦੀਆਂ ਕਿਤੇ ਜਾਣਾ ਸ਼ਹਿਰ ਤੇ ਜਾ ਕੇ ਉੱਥੋਂ ਕੋਈ ਸੌਦਾ ਲੈ ਆਉਣਾ। ਨਹੀਂ ਬਾਬਾ ਜਿਵੇਂ ਖਾਣ ਪੀਣ ਵਾਲੀ ਚੀਜ਼ਾਂ ਨਹੀਂ ਹੁੰਦੀਆਂ ਤੁਹਾਡੇ ਮਾਂ ਪਿਓ ਤੁਹਾਨੂੰ ਪੈਸੇ ਦਿੰਦੇ ਹੋਣਗੇ ਨਾ? ਉਹਨੇ ਸਾਨੂੰ ਕੋਈ ਉਦੋਂ ਪੈਸੇ ਖਰਚਣ ਦਾ ਨਹੀਂ ਸੀ ਹੁੰਦਾ ਪਤਾ ਦੁਨੀਆ ਨੂੰ। ਅੱਛਾ ਹਾਂ ਮੈਂ ਸ਼ਾਇਦ ਦੁਕਾਨ ਜਾਂਦੀ ਹੁੰਦੀ ਉਦੋਂ ਕੋ ਮੇਲਾ ਕੋ ਲਾਗੇ ਛਾਗੇ ਲੱਗਦਾ ਹੁੰਦਾ। ਜਵਾਨੀ ਬੜੀ ਔਖੀ ਦੇ ਹੁੰਦੀ ਸੀ। ਅੱਛਾ ਤੁਹਾਡੇ ਪਿੰਡ ਵੀ ਕੋਈ ਮੇਲਾ ਲੱਗਦਾ ਹੁੰਦਾ? ਹਾਂ ਲੱਗਦੇ ਸੀ। ਕਿਹੜਾ ਸੀ ਮੇਲਾ? ਉਹ ਮੇਲੇ ਦਾ ਵੀ ਨਾਂ ਭੁੱਲ ਗਿਆ ਬਾਬੇ ਦਾ। ਤੇ
ਬਾਕੀ ਆ ਵੀ ਕਿੰਨੀ ਕੁ ਦੂਰ ਸੀ ਪਿੰਡ ਤੋਂ? ਪਿੰਡ ਤੋਂ ਕੋ ਮੇਰਾ ਖਿਆਲ ਆ ਵੀ ਕੋ 4-5 ਕਿਲੋਮੀਟਰ ਦਾ ਫਰਕ। 4-5 ਕਿਲੋਮੀਟਰ ਦੂਰ ਸੀ। ਹਾਂਜੀ ਅੱਛਾ ਅੱਛਾ, ਜਿੱਥੇ ਜਾਂਦੇ ਹੁੰਦੇ ਹੋ ਹਾਂ। ਮੇਲੇ? ਅੱਛਾ ਅੱਛਾ। ਤੇ ਤੁਸੀਂ ਉੱਥੇ ਮਲਾਈ ਸੀ ਕਿ ਹੋਰ ਮੁਸਲਮਾਨ ਵੀ ਆਏ ਸਨ, ਕੋਈ ਹੋਰ ਕੌਮ ਦੇ? ਹੋਰ ਕੋਮਾ ਕੁਲਵਾਰ ਮਾਛੀ ਨਾਈ ਫਿਰ ਜਲਾ ਹਾਂ ਰਲਮੀਆਂ ਕੋਮਾਂ ਬੈਠੀਆਂ ਜਿਵੇਂ ਇਹਨਾਂ ਅੱਜ ਪਿੰਡ ਦੇ ਵਿੱਚ ਰਲਮੀਆਂ ਕੋਮਾਂ ਬੈਠੀਆਂ, ਕੋਈ ਮਲਾਵਾ, ਕੋਈ ਰਾਜਪੂਤਾ, ਕੋਈ ਬਲੈਤ ਬਣਿਆ, ਕੋਈ ਹਾਂ। ਕੁਛ ਬਣਿਆ ਹੈਗਾ। ਤੇ ਬਾਬਾ ਜੀ ਤੁਹਾਨੂੰ ਯਾਦ ਹੈ ਕਿ ਤੁਹਾਡੇ ਸੇ ਨਾਨਕੇ ਕਿੱਥੇ ਹੁੰਦੇ ਹਨ? ਨਾਨਕੇ ਸਾਡੇ ਵੀ ਹਟਵੇਂ ਸੀਗੇ, ਕਿਹੜੇ ਜ਼ਿਲ੍ਹੇ ਵਿੱਚ ਸਨ? ਉਹ ਬਿਹਾਰੀਪੁਰ ਦੇ ਵਿੱਚ। ਨਹੀਂ, ਜ਼ਿਲ੍ਹਾ ਉਹਨਾਂ ਨੂੰ ਅੰਮ੍ਰਿਤਸਰ ਹੀ ਲੱਗਦਾ ਸੀ? ਆ ਬਿਹਾਰੀਪੁਰ ਨੂੰ ਵੀ ਅੰਮ੍ਰਿਤਸਰ ਹੀ ਲੱਗਦਾ ਸੀ। ਅੱਛਾ ਅੱਛਾ। ਹਾਂ ਜ਼ਿਲ੍ਹੇ ਇਸੇ ਵਿੱਚ ਸਨ ਤੇ ਬਿਹਾਰੀਪੁਰ ਪਿੰਡ ਦਾ ਨਾਂ ਸੀ ਹੈਂ? ਹਾਂਜੀ ਜਿਹੜੇ ਤੁਹਾਡੇ ਨਾਨਕੇ ਹਨ। ਹਾਂਜੀ। ਕੀ ਸੀ ਨਾਨੇ ਤੁਹਾਡੇ ਦਾ ਨਾਂ? ਸਾਡੇ ਨਾਨੇ ਦਾ ਨਾਂ ਰੋਡੂ। ਰੋਡੂ? ਰੋਡੂ ਅੱਛਾ ਰੋਡੂ। ਹਾਂ ਅੱਛਾ ਅੱਛਾ ਅੱਛਾ। ਨਾਨਕੇ ਤੁਹਾਡੇ ਉੱਥੇ ਸਨ? ਹਾਂਜੀ। ਅੱਛਾ ਅੱਛਾ। ਤੇ ਤੁਹਾਡੀ ਫੁੱਫੀਆਂ ਦੀ ਸ਼ਾਦੀ ਵੀ ਹੋਈ ਸੀ ਕਿ ਨਹੀਂ? ਉਹ ਜਿਹੜੀਆਂ ਜੰਮੀਆਂ ਉਹਨਾਂ ਦੀ ਛਾਤੀ ਤੇ ਉਹਨੇ ਫੁੱਫੀਆਂ ਦੀ ਛਾਤੀ ਹੋਈ, ਕਿੱਥੇ ਹੋਈ ਸੀ? ਮਾਸੀਆਂ ਦੀ ਹੋਈ। ਹਾਂ। ਹੈਂ? ਉੱਥੇ ਰਿਸ਼ਤੇਦਾਰ ਕਿੱਥੇ ਕਿੱਥੇ ਹਨ ਥੋੜਾ ਦੱਸੋ? ਇੱਥੇ ਆਈ ਸੀ, ਕੋਈ ਬਿਹਾਰੀਪੁਰ ਸੀ, ਕੋਈ ਕਿਤੇ ਸੀ, ਕੋਈ ਕਿਤੇ ਸੀ। ਅੱਛਾ। ਸੋਹਣਾ 8-7 ਸਾਲਾਂ ਦੇ ਬੱਚੇ ਨੂੰ ਕਿੰਨਾ ਕੁ ਪਤਾ ਲੱਗਦਾ, ਕੋਈ ਨਹੀਂ ਨਾ ਪਤਾ ਲੱਗਦਾ। 8 ਸਾਲ ਆ ਹੁਣ 8-7 ਸਾਲਾਂ ਦਾ ਬਾਲ ਹੋਵੇ ਨਾ, ਚਲੋ ਤੁਹਾਡਾ ਅੱਬਾ ਤੁਹਾਨੂੰ ਦਾਦਾ ਦੇ ਗੱਲਾਂ ਸੁਣਾਉਂਦਾ ਹੀ ਹੋਏਗਾ ਨਾ ਇੱਥੇ ਆਣ ਕੇ? ਇੱਥੇ ਸੁਣਾਉਂਦੇ ਆ ਅੱਬਾ ਤੁਹਾਨੂੰ ਕੀ ਤੁਹਾਡਾ ਦੱਸਦਾ ਕਿ ਪਿੰਡ ਦੇ ਸਿੱਖ ਤੁਹਾਡੇ ਨਾਲ ਕਿਵੇਂ ਦੇ ਰਹਿੰਦੇ ਹੁੰਦੇ ਹਨ? ਬੜਾ ਸਲੂਕ ਕਰਨਾ ਰਹਿੰਦੇ। ਅੱਛਾ, ਲੜਦੇ ਲੁੜਦੇ ਮਾਰਦੇ ਮੁਰਦੇ? ਉਹ ਬਾਅਦ ਦੇ ਵਿੱਚ ਜਿਸਲੇ ਜਾਣੇ ਪਏ ਆ ਉਸ ਵੇਲੇ ਵੀ ਉਹ ਹਿੰਦੂ ਮੁਸਲਮਾਨ ਦਾ ਪਤਾ ਲੱਗਾ ਵੀ ਆ ਸਾਡੇ ਕਾਫਰ ਆ ਤੇ ਆ ਮੁਸਲਮਾਨ ਆ। ਅੱਛਾ ਉਦੋਂ ਪਹਿਲੋਂ ਨਾਲ ਵਸਦੇ ਸੀ। ਅੱਛਾ, ਫੁੱਲ ਪਿਆਰ ਮੁਹੱਬਤ ਨਾਲ? ਪੂਰੀ ਫੁੱਲ ਪਿਆਰ ਮੁਹੱਬਤ। ਅੱਛਾ ਅੱਛਾ। ਤੇ ਕੀ ਦੱਸਦੇ ਹਨ ਕਿ ਪਿੰਡ ਦੇ ਸਿੱਖ ਤੇ ਮੁਸਲਮਾਨ ਆਪਸ ਚ ਕੋਈ ਵਰਤੋਂ ਭੱਜ ਗਿਆ ਸੀ ਸ਼ਾਦੀ ਬਿਲਕੁਲ ਵਿਆਹਾਂ ਬਿਲਕੁਲ ਆ ਭਾਜੀ ਬਰਤਨ ਸਭ ਕੁਝ ਇਕੱਠਾ ਸ਼ਾਦੀ ਵਿਆਹਾਂ ਤੇ ਆਣ ਜਾਣ ਵਿੱਚ? ਆਉਣ ਜਾਣ ਹੁੰਦਾ। ਅੱਛਾ, ਵਿਆਹਾਂ ਤੇ ਵੀ ਆਣ ਜਾਣ ਹੈ ਸੀ? ਹਾਂਜੀ ਜਾਂਦੇ ਸੀ। ਨਿਉਂਦਰਾ ਭਾਜੀ ਕਰਦੇ ਹਨ? ਸਿੱਖਾਂ ਦੇ ਜਾਂਦੇ ਸੀਗੇ ਮੁਸਲਮਾਨ ਤੇ ਮੁਸਲਮਾਨਾਂ ਨੂੰ ਉਹ ਸੱਦਦੇ। ਅੱਛਾ। ਹਾਂ। ਜੇ ਮੁਸਲਮਾਨਾਂ ਦੀ ਰੋਟੀ ਕਰਦੇ ਹੈ ਨਾ ਤੇ ਨਾਈ ਜਿਹੜਾ ਮੁਸਲਮਾਨ ਲੱਗਾ ਉਹਨਾਂ ਦੀ ਰੋਟੀ ਵੱਖਰੀ ਦਿੰਦਾ ਹੈ ਪਕਾ ਕੇ। ਔਖੀ ਕਰ ਲੈਂਦਾ ਹੈ। ਇੱਥੇ ਵੀ ਕੋ ਸਾਈ ਨੂੰ ਕਿਸੇ ਨੂੰ ਸਾਈ ਪਹਿਲੀਆਂ ਜੇ ਕਿਸੇ ਨਾਲ ਮਿਲਣ ਵਰਤ ਸੀ ਨਾ ਤੇ ਨਾਈ ਰੋਟੀ ਨੂੰ ਖਵਾ ਕੇ ਜਾਂਦਾ ਸੀ। ਹਾਂ ਹਾਂ। ਮਿਸਾਲ ਮੇਰਾ ਤੇਰਾ ਤਲੋਕਾਤ ਆ ਤੇ ਮੈਂ ਰੋਟੀ ਖਾਣੀ ਆ ਤੇਰੇ ਨੂੰ ਤੇ ਉਹਨੇ ਵੱਖਰੀ ਰੋਟੀ ਪਕਾਉਣੀ। ਵੱਖਰੀ ਪਕਾ ਦੇਣੀ, ਮੁਸਲਮਾਨ ਲੈਦਾ ਪੱਕ ਜਾਂਦੇ ਨੇ। ਅੱਛਾ। ਪੱਕਦਾ ਸਭ ਕੋਈ ਕੇ ਤੇਲ ਕੀ ਆ। ਬਾਕੀ ਮੈਨੂੰ ਜਿੰਨਾ ਚਿਰ ਉਹ ਪਕਾਉਣ ਵਾਲੇ ਜਗ ਤਿਆਰ ਆ ਉਹਨੂੰ ਘਰ ਨੂੰ ਘਰ ਜਾਣਾ ਉਧਰ ਨਹੀਂ ਆਉਣਾ। ਹਾਂ ਹਾਂ। ਉਹ ਮੁਸਲਮਾਨਾਂ ਨੂੰ ਖਵਾ ਕੇ ਤੇ ਫੇਰ ਬਾਬਾ ਜੀ ਉਦੋਂ ਪਿਆਰ ਮੁਹੱਬਤ ਕਿਵੇਂ ਦਾ ਹੁੰਦਾ ਸੀ? ਪਿਆਰ ਮੁਹੱਬਤ ਇੱਕ ਦੂਜੇ ਨੂੰ ਦੇਖ ਲੈਂਦੇ ਤੇ ਰੂਹ ਖੁਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਹੁੰਦਾ ਤਾਂ ਨਹੀਂ ਸੀ, ਹੁਣ ਤੇ ਸੜੇ ਫਿਰਦੇ ਸਾਰੇ। ਹੁਣ ਤੇ ਇੱਕ ਪ੍ਰਾਹੁਣਾ ਘਰ ਆ ਜੇ ਨਾ ਤੇ ਆਖੀ ਦਾ ਸ਼ਾਮ ਨੂੰ ਘਰ ਜਾਵੇ ਤੇ ਫੇਰ ਇਸ ਤਰ੍ਹਾਂ ਦਾ ਵਕਤ ਆ ਗਿਆ। ਆ ਬੋਤਲ ਬਣਾਣੀ ਆ ਵੀ 2.5 ਰੁਪਈਆਂ ਦੀ ਸੀ ਜਿਹੜੀ ਹੁਣ 50 ਰੁਪਈਆਂ ਦੀ ਸ਼ੀਸ਼ੇ ਦੀ ਬੋਤਲ ਹੋ ਰਹੀ ਹੈ। 60-70 ਰੁਪਏ ਦੀ? ਇੱਥੇ ਸਾਡੇ ਪਿੰਡ ਵਰਨਾ ਦੇ ਵਿੱਚ ਇੱਥੇ ਨਾ 50 ਰੁਪਏ ਦੀ ਮਿਲਦੀ ਹੈ। ਉਹ ਫਿਰ ਲੋਕਲ ਹੋਣੀ ਦੂਸਰੀ? ਤੇ ਕੋਈ ਗਰੀਬ ਦੀ ਜ਼ਿੰਦਗੀ ਨਹੀਂ ਰਹਿ ਗਈ, ਇੰਨੀ ਮਹਿੰਗਾਈ ਆ ਗਈ ਹੈ। ਮਹੀਨੇ ਪਿੱਛੋਂ ਬਿੱਲ ਜਿਹੜਾ ਨਾ ਬੱਤੀ ਦਾ ਉਹ ਚੀਜ਼ ਵੇਚ ਕੇ ਦੇਣਾ, ਕਮਾਈ ਦਾ ਖਾਵੇ ਲਿਆਣ ਕੇ ਜਾਂ ਬਿੱਲ ਤਾਰੇ? ਬਿੱਲ ਤਾਰੇ। ਹਾਂਜੀ। 105 ਰੁਪਏ ਦਾ ਤੋਲਾ ਸੋਨਾ ਮੈਂ ਹੱਥਾਂ ਨਾਲ ਲਿਆ। ਕਾਹਦਾ ਤੋੜਾ? ਸੋਨੇ ਦਾ ਤੋਲਾ ਅੱਛਾ, ਜਿਹੜਾ ਕਿ ਨਹੀਂ 105 ਦਾ ਮੈਂ ਲਿਆ। ਤੁਸੀਂ ਆਪਣੇ ਹੱਥੀਂ ਖਰੀਦਿਆ? ਆਪਣੇ ਹੱਥੀਂ ਖਰੀਦੀ। ਜਿਹੜਾ 2 ਲੱਖ ਨੂੰ ਆਉਣ? ਜਿਹੜਾ 2.5 ਲੱਖ ਨੂੰ ਵੀ ਆਪਣੇ ਆਪ। ਬਹੁਤ ਉੱਤੇ। ਹਾਂ ਹਾਂ। ਅੱਗੇ ਕੋਈ ਬੱਚੀ ਦੀ ਛਾਤੀ ਕਰਨ ਉਹਦੇ ਘਰੋਂ ਮਾਪਿਆਂ ਵੀ ਟੂਮਾ ਪਾਉਣੀਆਂ ਤੇ ਸਹੁਰਿਆਂ ਵੀ ਲੈ ਆਉਣੀਆਂ। ਹਾਂ ਹਾਂ। ਤੇ ਹੁਣ ਨਾ ਮਾਪੇ ਨਹੀਂ ਜੁਗ ਰਹੇ ਨਾ ਸਹੁਰੇ ਪਹਿਲੋਂ ਕਹਿ ਦਿੰਦੇ ਭਾਈ ਟੂਮ ਸ਼ਾਪ ਨੂੰ ਜੋਗੇ ਜੋ ਨਹੀਂ ਹੈ। ਇਸ ਤਰ੍ਹਾਂ ਦਾ ਇੰਨੇ ਨਹੀਂ ਦਿੰਦੇ। ਬਾਬਾ ਜੀ ਉਦੋਂ ਤੁਹਾਡੇ ਵਕਤਾਂ ਵਿੱਚ ਹੁਣ ਤਾਂ ਦਵਾਈਆਂ ਬੜੀਆਂ ਪੈਂਦੀਆਂ, ਬਿਮਾਰੀਆਂ ਇੰਨੀਆਂ ਐਸਾ ਜਿੰਨੀਆਂ ਹੁਣ ਨੇ।
ਮੈਂ ਨਾ ਵੀ ਹੁਣ ਨਾ ਸਬਜ਼ੀ ਨੂੰ ਸ਼ਾਮ ਨੂੰ ਸਪਰੇਅ ਕਰਨਾ, ਸਬਜ਼ੀ ਪਾਈਦੀ ਨਹੀਂ। ਹੂੰ ਉਹ ਫਿਰ ਦਵਾਈ ਵਾਲੀ ਸਬਜ਼ੀ ਅਸੀਂ ਖਾਂਦੇ ਆ, ਤੇ ਉਹ ਜੀ ਸਾਡੀਆਂ ਤੇ ਤੋਰੇ ਫੇਰੇ ਤੇ ਗੋਡਿਆਂ 'ਚ ਦਰਦੀਆਂ ਤੇ ਗਿੱਟਿਆਂ 'ਚ ਦਰਦਾਂ। ਅੱਛਾ ਬਾਬਾ ਜੀ, ਇਹ ਹੁਣ ਜਿਹੜੀ ਬਿਮਾਰੀਆਂ ਨਵੀਂ ਨਵੀਂ ਤੁਸੀਂ ਸੁਣੀਆਂ, ਉਦੋਂ ਵੀ ਆਇਆ ਸੀ ਕਿ ਨਹੀਂ? ਉਦੋਂ ਪਿੱਛੇ ਕਿੱਥੇ ਹਾਰਟ ਅਟੈਕ ਤੇ ਸ਼ੂਗਰ ਹਰ ਬੰਦੇ ਨੂੰ, ਤੀਸਰੇ ਬੰਦੇ ਨੂੰ। ਮੈਨੂੰ 2 ਅਟੈਕ ਹੋਏ ਹੀ ਆ। ਅੱਛਾ 2 ਅਟੈਕ ਹੋਏ ਮੈਨੂੰ, 8-8 10-10 ਦਿਨ ਮੈਂ ਹਸਪਤਾਲ ਦੇ ਵਿੱਚ ਰਿਹਾ। ਤੇ ਅੱਲਾ ਨੇ ਕਰਮ ਕੀਤਾ, ਉਦੋਂ 5000 ਦਾ ਟੀਕਾ ਮਿਲਦਾ ਜਦੋਂ ਮੈਨੂੰ ਪਹਿਲਾ ਅਟੈਕ ਹੋਇਆ। ਤੇ 5000 ਦਾ ਟੀਕਾ ਲਾਇਆ ਡਾਕਟਰ ਨੇ ਕੋਲੋਂ। ਹੂੰ ਹੁਣ ਡਾਕਟਰ ਭਰਤੀ ਬਣਾ ਦਿੰਦਾ, ਜਾਓ ਲਿਆਓ ਬਾਜ਼ਾਰੋਂ ਦਵਾਈ, ਸਟੋਰ ਤੋਂ ਲੈ ਕੇ ਆਓ। ਸਟੋਰ ਤੋਂ ਲੈ ਕੇ ਆਓ। ਬਾਬਾ ਜੀ ਆਪਣੇ ਪਿੰਡ 'ਚ ਫਿਰ ਤੁਸੀਂ ਕਿਵੇਂ ਨਿਕਲੇ ਸੀ ਭਲਾ ਉਦੋਂ? ਉਦੋਂ ਸਾਡੇ ਕੋਲ ਜਿਹਦੇ ਕੋਲ ਗੱਡਾ ਸੀ ਉਹਨੇ ਗੱਡਾ ਜੋੜ ਲਿਆ, ਜਿਹਦੇ ਕੋਲ ਰੇਹੜੀ ਸੀ ਉਹ ਰੇਹੜੀ ਜੋੜ ਲਈ। ਸਾਡੇ ਕੋਲ ਸਾਡੇ ਵਾਹੀਵਾਨ ਸੀਗੇ ਤੇ ਗੱਡੇ ਦੇ ਉੱਤੇ ਸਮਾਨ ਲੱਦਿਆ, ਖਾਣ ਪੀਣ ਜੋਗਾ ਆਟਾ ਊਟਾ ਹੋਰ ਕੋਈ ਸ਼ਾਇਦ ਨਹੀਂ। ਜੁੱਲੀ ਬਸਰਾ ਨੇ ਚੱਕਿਆ ਕਿਸੇ ਨੇ ਖੇਤ ਦਾ ਉੱਤੇ ਲੈਣ ਨੂੰ, ਚਾਦਰ ਲੈਣ ਨੂੰ, ਉੱਤੇ ਲੈਣ ਨੂੰ, ਇਹੋ ਕੋਈ ਗੱਡਿਆਂ ਤੇ ਬਹਿ ਕੇ ਸੀ ਆਏ। ਆਪਣੇ ਪਿੰਡ ਵਿੱਚ ਕੋਈ ਮਾਰਕੀਟ ਆਈ ਤਾਂ ਨਹੀਂ ਹੋਈ? ਨਹੀਂ ਉੱਥੇ ਕੋਈ ਨਹੀਂ ਸੀ। ਆਗੋ ਕਦੇ ਨਹੀਂ ਲੱਗੀ? ਨਹੀਂ ਉਦੋਂ ਬਾਅਦ ਚ ਮਸਜਿਦ ਹੋਏਗੀ ਆਪਣੇ ਪਿੰਡ ਵਿੱਚ? ਅੱਜ ਜ਼ਰੂਰ ਮਸਜਿਦ ਤੇ ਹੈਗੀ, ਗੁਰਦੁਆਰਾ? ਗੁਰਦੁਆਰਾ ਨਹੀਂ, ਗੁਰਦੁਆਰਾ ਕੋਈ ਨਹੀਂ ਸੀ? ਮਸਜਿਦ ਹੈਗੀ। ਤੇ ਇਹਨਾਂ ਦੀ ਕੋਈ ਹਿੰਦੂਆਂ ਦੀ ਮਾਤਾ ਰਾਣੀ ਵੀ ਕੋਈ ਨਹੀਂ ਸੀ? ਉਹ ਹਜ਼ਾਰਾਂ ਜਣ ਦੀਆਂ ਢੇਰੀਆਂ। ਅੱਛਾ ਅੱਛਾ ਹਾਂ ਅੱਛਾ, ਫਿਰ ਘਰੋਂ ਆਪਣਾ ਬਕਾਇਆ ਕੁਝ ਨਹੀਂ ਲਿਆ, ਬਸ ਕੱਪੜੇ ਕੁਪੜੇ ਚੁੱਕੇ ਨੇ? ਨਾ ਜੀ ਖਾਣ ਨੂੰ ਕੋਲ ਥੋੜੀ ਬਹੁਤੀ ਆਟਾ ਚ ਪਿਆ ਕੇ ਭੜੋਲੀ ਚ ਪਾਇਆ, ਉਹ ਕੱਢ ਕੇ ਪੱਲੇ ਬੰਨ ਲਿਆ, ਵਿਰਾਜ ਕਿਤੇ ਖਾ ਲਾਂਗੇ ਪਕਾ ਕੇ, ਇਸ ਤਰ੍ਹਾਂ ਦੇ ਕੰਮ ਸਾਰੇ ਘਰੋਂ ਇਕੱਠੇ ਨਿਕਲੇ ਸੀ? ਇਕੱਠੇ। ਅੱਛਾ ਇਹ ਸਾਡੇ ਜਿੰਨੇ ਘਰ ਸੀ ਨਾ ਇਹ ਰਿਸ਼ਤੇਦਾਰ ਆਪਸ ਵਿੱਚ, ਅਸੀਂ ਇੱਕ ਗੱਡੇ ਤੇ ਆਪਣਾ ਸਮਾਨ ਲੱਦ ਕੇ ਤੇ ਇੱਥੇ ਆਪਣੇ ਅੱਛਾ, ਫਿਰ ਕਿਵੇਂ ਕਿਵੇਂ ਤੁਸੀਂ ਅੰਦਰ ਰਾਹ ਦੇ ਵਿੱਚ ਕੋਈ ਵੱਢ ਟੁੱਕ ਰਾਤ ਵੱਢ ਹਮਲੇ ਟੁੱਕ ਸ਼ਮਲੇ? ਬੜੀ ਵੱਢ ਟੁੱਕ ਵੇਖੀ ਆ। ਹਾਂ ਤੇ ਬਸ ਵਕਤ ਰੱਬ ਦੀ ਯਾਦ ਪਾਕ ਨੇ ਪੂਰਾ ਕਰ ਦਿੱਤਾ, ਇੱਧਰ ਆ ਕੇ ਆਪਣਾ। ਬਾਬਾ ਜੀ ਥੋੜਾ ਕੁ ਦੱਸੋ ਰਾਜ, ਤੁਸੀਂ ਕੀ ਕੁਝ ਵੇਖਿਆ, ਥੋੜਾ ਦੱਸੋ ਨਾ, ਥੋੜਾ ਕੁ ਸਾਡੇ ਆਉਣ ਵਾਲੀ ਨਸਲਾਂ ਨੂੰ ਪਤਾ ਲੱਗੇ ਕਿਵੇਂ ਪਾਕਿਸਤਾਨ ਬਣਿਆ। ਹੋਰ ਕੱਲ ਕੀ ਸੀ? ਕੱਲ 14 ਅਗਸਤ ਗੁਜ਼ਰੀ ਹੈ ਨਾ? ਜੀ ਆ ਸਾਡੇ ਬੱਚੇ ਜਿਹੜੇ ਇਹਨਾਂ ਬਸ ਪਾਂ ਕੰਨ ਖਾ ਮਾਰੇ ਇਹਨਾਂ ਨੇ, ਇੰਜੀ ਸੀ ਨਾ? ਇਹ ਜੀ ਤੇ ਉਤੋਂ ਇਹਨਾਂ ਇਹ ਜਿਹੜੇ ਸਲੈਂਸਰ ਮੋਟਰਸਾਈਕਲਾਂ ਲਾ ਲਾ ਕੇ ਤੇ ਉਹ ਵੀ ਜੀਣਾ ਹਰਾਮ ਕੀਤਾ ਹਰ ਇੱਕ ਦਾ, ਨਾ ਪਤਾ ਬਿਮਾਰ ਦਾ ਪਤਾ, ਹਰ ਇੱਕ ਨੂੰ ਪਾਂ ਪਤਾ ਸੁਰ ਇਹਨਾਂ ਨੂੰ ਕੋਈ ਨਹੀਂ ਹੈ ਕਿ ਇਹਦੋਂ ਬਣਿਆ ਕੀ ਸੀ। ਇਹ ਤੁਹਾਨੂੰ ਪਤਾ ਜਿਵੇਂ ਤੁਸੀਂ ਇਹ ਥੋੜਾ ਮੈਨੂੰ ਦੱਸੋ ਕਿ ਪਾਕਿਸਤਾਨ ਕਿਵੇਂ ਆਜ਼ਾਦ ਹੋਇਆ, ਕੀ ਕੋਈ ਤੁਹਾਡਾ ਰਾਜ ਵੇਖਿਆ? ਇਹਨਾਂ ਨੂੰ ਬੱਚਿਆਂ ਨੂੰ ਕੀ ਨਾ ਕਰਨਾ ਨਾ, ਉਹ ਮੈਂ ਕਹਿੰਦਾ ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਬਸ ਬਾਜੀਆਂ ਵਜਾਉਣ ਦਾ ਪਤਾ। ਨਾ ਇਹਨਾਂ ਨੂੰ ਅੱਜ ਵਜਾਉਣ ਦਾ ਪਤਾ। ਇਹ ਰਾਤ ਦੇ ਬਾਜ਼ਾਰ ਇੰਨੇ ਕੁ ਵਗਦੇ ਆ, ਇੰਨੀ ਕੁ ਦੁਨੀਆ ਹੋ ਗਈ, ਅੱਲਾ ਦੀ ਰਹਿਮਤ ਆ। ਹਾਂ ਇੰਨੀ ਮਖਲੂਕ, ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ 5 ਕਰੋੜ ਦੀ ਆਬਾਦੀ ਸੀ ਇਹ। ਅੱਛਾ, ਸਾਰੀ ਟੋਟਲ 5 ਕਰੋੜ ਸੀ? 5 ਕਰੋੜ ਦੀ। ਹੁਣ ਮੇਰਾ 24 ਕਰੋੜ ਤੋਂ ਵੀ ਉੱਤੇ 25 ਇਕੱਲੇ ਪਾਕਿਸਤਾਨ ਦੀ 24 ਕਰੋੜ? ਹਾਂਜੀ। ਇੰਡੀਆ ਦੀ ਤੇ ਇੰਡੀਆ ਨੂੰ ਛੱਡੋ, ਤੁਸੀਂ ਪਾਕਿਸਤਾਨ ਦੀ ਗੱਲ ਕਰੋ। ਹਾਂਜੀ 5 ਕਰੋੜ ਤੋਂ ਬਾਅਦ 25 ਕਰੋੜ ਆਬਾਦੀ ਹੈ। ਹਾਂਜੀ ਹਾਂਜੀ। ਬਾਬਾ ਜੀ ਰਾਜ ਖਾਂਦੇ ਪੀਂਦੇ ਕੀ ਰਹੇ ਫਿਰ? ਉਹ ਖਾਣਾ ਪੀਣਾ ਵੀ ਜਿਹੜੀ ਸੁੱਕੀ ਜਿੰਨੀ ਰੋਟੀ ਖਾ ਕੇ ਤੇ ਪਾਰ ਲੰਘਾ। ਰਾਜ ਕੋ ਮਰੇ ਵਾਮ ਵੇਖੀ? ਬੜੀ ਵੇਖੀ ਆਵਾਮ ਮਰੀ ਸੜਕ ਦੇ ਉੱਤੇ, ਅੱਲਾ ਜਾਣਦਾ, ਗੱਡੇ ਤੋਂ ਖਿਲਾਰ ਕੇ ਤੇ ਸੜਕ ਤੋਂ ਪਾਸੇ ਕਰਦੇ ਸੀ ਮਾਰਿਆ। ਅੱਛਾ, ਰਾਹ ਨਹੀਂ ਸੀ ਹੈਗਾ ਕਿ ਲਾਸ਼ਾਂ ਲਾਸ਼ਾਂ ਪਈਆਂ ਰਸਤਿਆਂ ਦੇ ਉੱਤੇ। ਇੰਨੀ ਲਾਸ਼ ਸੀ? ਇੰਨੀ ਲਾਸ਼ ਸੀ। ਅੱਛਾ, ਜਿਹੜੇ ਲਾਸ਼ਾਂ ਹਾਂ ਬਾਬਾ ਜੀ ਉਹਨਾਂ ਵਿੱਚ ਬੱਚੇ ਤੇ ਬੀਬੀਆਂ ਵੀ ਹੋਣਗੇ ਕਿ ਬੰਦੇ? ਬੀਬੀਆਂ ਵੀ ਬੰਦੇ ਵੀ, ਬੱਚੇ ਵੀ? ਹਾਂਜੀ। ਫਿਰ ਆਪਣਾ ਕੈਂਪ ਕਿੱਥੇ ਲੱਗਾ ਸੀ, ਕੋਈ ਯਾਦ ਹੈ ਤੁਹਾਨੂੰ? ਕੋਈ ਯਾਦ ਨਹੀਂ ਕਿੱਥੇ ਕੈਂਪ ਲੱਗਾ ਤੇ ਕਿੱਥੇ ਰੁਕਿਆ, ਰਾਤ ਕਿੱਥੇ ਕੱਟੀ ਆ। ਖੂਹਾਂ ਦੀ ਜ਼ਹਿਰ ਪਾਤੀ ਸੀ ਉਹਨਾਂ ਨੇ। ਅੱਛਾ, ਦੁਨੀਆ ਖਾ ਖਾ ਕੇ ਬਿਮਾਰ ਹੁੰਦੀ ਜਾਂਦੀ, ਪਾਣੀ ਪੀ ਪੀ। ਪਾਣੀ ਪੀ ਪੀ? ਹਾਂ। ਆਂਦੇ ਲੋਕਾਂ ਨੇ ਜਿਹਨਾਂ ਰੋਟੀ ਨਹੀਂ ਲੱਭਦੀ ਉਹ ਪੱਤੇ ਬੜੇ ਖਾਦੇ, ਦਰਖਤਾਂ ਦੇ ਪੱਤੇ ਕੀ ਜਵਾਰਾਂ ਜੋ ਲੱਭਦਾ ਹੈ ਭੁੱਖੇ ਮਰ ਗਏ। ਜੋ ਮਿਲਦਾ ਸੀ ਨਾ ਉਹ ਖਾਈ ਪੀ ਜਾਂਦੇ। ਤੇ ਫਿਰ ਕਿਵੇਂ ਇੱਥੇ ਅਗਾਮ ਕਿੱਥੋਂ ਆਏ ਸੋ ਭਲਾ? ਪੁਲ ਥਾਣੇ ਦੇ ਵਿੱਚੋਂ, ਰਾਵੀ ਦੇ ਵਿੱਚੋਂ ਨਹੀਂ ਗਏ, ਪਤਾ ਹੈ ਕੁਝ? ਉਦੋਂ ਰਾਵੀ ਦੇ ਵਿੱਚੋਂ ਜਾਂ ਪੁਲ
ਹੈਗਾ ਸੀ ਤੇ ਲੰਘੇ ਸਾ ਪਾਰ ਇਧਰ ਨੂੰ। ਨਹੀਂ ਤੁਸੀਂ ਚਲੋ ਤੁਹਾਡੇ ਨਹੀਂ ਦੇਣ ਚ ਆ ਰਿਹਾ ਹਾਂਜੀ ਤੇਰੇ ਪਿਤਾ ਦੇ ਦੱਸੇ ਪਤਨ ਸੀ ਕੋਈ ਉੱਥੋਂ ਦੀ ਆਇਆ ਵਿੱਚੋਂ ਦੀ ਤਾਰ ਤੁਰ ਕੇ ਬੇੜੀਆਂ ਥਾਣੋਂ ਜਾਂ ਉੱਤੋਂ ਦੀ ਪੁੱਲ ਥਾਣੋਂ ਦੀ? ਪੁਲ ਥਾਣੀ ਆਏ ਲੰਘ ਕੇ ਬੇੜੀਆਂ ਲਗਾਉਂਦੀਆਂ ਨਹੀਂ ਸੀ ਉਦੋਂ। ਅੱਛਾ ਹਾਂ ਕਾਰੋਬਾਰ ਛੱਡ ਬੈਠੇ ਸੀ ਕਿ ਜਿਹੜੇ ਮਲਾਹ ਸੀ ਨਾ ਇਹ ਬੇੜੀਆਂ ਵਾਲੇ ਉਹ ਕਾਰੋਬਾਰ ਛੱਡ ਬੈਠੇ ਸੀ। ਅੱਛਾ ਹਾਂ ਨਹੀਂ ਦੱਸਦੇ ਨੇ ਕਈ ਬਜ਼ੁਰਗ ਕਿ ਬੇੜੀਆਂ ਵਾਲੇ ਮੂੰਹ ਮੰਗੇ ਪੈਸੇ ਮੰਗਦੇ ਹਾਂ ਕਿ ਇਹਨੂੰ ਪਤਾ ਵੀ ਇਹਨਾਂ ਪਿੱਛੇ ਚੱਲੇ ਆਣ ਡੇ ਨੇ ਇਹਨਾਂ ਪੈਸੇ ਦੇਣੇ ਇਹ ਹੁਣ ਵੱਡਿਆਂ ਨੂੰ ਜ਼ੇਵਰ ਲੈ ਲੈਂਦੇ ਹਨ ਹਾਂ। ਐਵੇਂ ਚੀਜ਼ਾਂ ਖੋਲ ਲੈਂਦੇ ਹਨ ਵੀ ਆ ਸਮਝਦੇ ਚਲੋ ਲਗਾ ਦੇ। ਇਸ ਤਰ੍ਹਾਂ ਇਹ ਵੱਡਿਆਂ ਨੂੰ ਪਤਾ ਸੀ ਤੇ ਹੁਣ ਬਚਪਨ ਸੀ ਉਦੋਂ ਛੋਟੇ ਛੋਟੇ ਚਲੋ ਵੱਡਿਆਂ ਨੂੰ ਪਤਾ ਤੁਸੀਂ ਗੱਲਾਂ ਬਾਅਦ ਚ ਵੀ ਨਹੀਂ ਸੁਣੀਆਂ ਹੁਣ ਤੱਕ। ਸੁਣਦੇ ਰਹੇ ਆ ਜਿਹੜੀਆਂ ਸਿਆਣਿਆਂ ਦੀਆਂ ਗੱਲਾਂ ਇਹ ਸੁਣਦੇ ਰਹੇ ਆ। ਹੁਣ ਬਾਬਾ ਟਾਈਮ ਉਹ ਸਹੀ ਹੁੰਦਾ ਸੀ ਕਿ ਹੁਣ ਵਾਲਾ ਸਹੀ? ਜਿਹੜਾ ਟਾਈਮ ਗੁਜ਼ਰ ਗਿਆ ਉਹ ਟਾਈਮ ਨਹੀਂ ਆਉਣਾ। ਇਹ ਟਾਈਮ ਜਿਹੜਾ ਨਾ ਹੁਣ ਇਹ ਬਹੁਤ ਔਖਾ ਟਾਈਮ। ਸਹੀ ਤੇ ਉਹ ਕਦੀ ਗੱਲਾਂ ਜਿਵੇਂ ਜਿਵੇਂ ਤੁਸੀਂ ਆਏ ਥੋੜੀ ਬਹੁਤੀ ਜਿਹੜੇ ਤੁਹਾਨੂੰ ਚੇਤੇ ਨੇ ਕਦੀ ਜ਼ੇਨ ਚ ਆਈਆਂ ਕਦੀ ਸੁੱਤਿਆਂ ਪਿਆ ਜਾਂ ਬੈਠਿਆਂ ਕਦੀ ਕਈ ਖਿਆਲ ਆ ਜਾਂਦਾ ਹੋਵੇ? ਵਾਰ ਜੇਲ੍ਹ ਦੇ ਵਿੱਚ ਆਈ ਆ ਵੀ ਜਦੋਂ ਆਏ ਸਾਂ ਆਹ ਕੁਝ ਵੇਖਿਆ ਸੀ ਆਹ ਕੁਝ ਵੇਖਿਆ ਸੀ। ਨੌਜਵਾਨ ਲੜਕੀਆਂ ਵੱਡੀਆਂ ਨੌਜਵਾਨ ਜਨਾਨੀਆਂ ਵੱਡੀਆਂ ਜਾਂ ਬੰਦੇ ਵੱਡੇ ਸੜਕ ਦੇ ਉੱਤੇ ਉਹ ਅੱਖਾਂ ਕੇ ਸਾਰਾ ਮੰਦਿਰ ਆ ਜਾਂਦਾ। ਬਿਲਕੁਲ ਜਦੋਂ ਖਿਆਲ ਆਵੇ ਨਾ ਉਹ ਗੱਲਾਂ ਪਿਛਲੀਆਂ ਤੇ ਫਿਰ ਸੋਚ ਆਉਂਦੀ ਆ। ਹਾਂਜੀ ਬਾਬਾ ਜੀ ਆਣ ਕੇ ਫਿਰ ਕੋਈ ਆਪਣੇ ਪਿੰਡ ਗਿਆ ਤੁਸੀਂ ਵਾਪਸ ਤੁਹਾਡਾ ਅੱਬਾ ਦਾਦਾ ਜਾਂ ਪਿੰਡ ਦਾ ਹੋਰ ਨਹੀਂ ਕੋਈ ਨਹੀਂ ਕੋਈ ਗਏ। ਸ਼ਹਿਰ ਆ ਗਈ ਉਹ ਲੈਣ ਨਹੀਂ ਕੋਈ ਨਹੀਂ ਗਏ। ਅੱਜ ਤੱਕ ਨਹੀਂ ਗਏ? ਨਾ ਅੱਛਾ ਤੇ ਤੁਹਾਡੇ ਨੇ ਕਦੇ ਦਿਲ ਚ ਆਈ ਕਿ ਜਿੱਥੇ ਸਾਡੇ ਵੱਡੇ ਕਬਰਾਂ ਸਨ ਜੰਮੇ ਅਸੀਂ ਉਸੇ ਪਿੰਡ ਵਿੱਚ ਹੀ ਜਾਂ ਕਿ ਦਿਲ ਚ ਆ ਹੀ ਜਾਂਦਾ? ਗੱਲ ਸੁਣ ਸਾਡੇ ਵੱਡੇ ਮਰ ਗਏ ਹੁਣ ਅਸੀਂ ਕਿਨਾਰੇ ਲੱਗੇ ਪਏ ਆ ਇਹਨਾਂ ਬੱਚਿਆਂ ਨੇ ਹੁਣ ਕੱਲ ਨੂੰ ਕੀ ਕਰਨਾ ਇਹਨਾਂ ਹੁਣ ਦਾ ਮਾਹੌਲ ਹੀ ਵਰਤਣਾ। ਹਾਂਜੀ ਨਹੀਂ ਬਾਬਾ ਜਿੱਥੇ ਬੰਦਾ ਜੰਮਿਆ ਫਿਰ ਵੀ ਦਿਲ ਕਦੀ ਕਰ ਹੀ ਪੈਂਦਾ ਮੈਂ ਆਪਣੀ ਜੰਮਣ ਭੋਏ ਵੇਖਾਂ ਜਾਂ ਮੈਂ ਭਾਵੇਂ ਨਹੀਂ ਜਾ ਸਕਦੇ ਦਿਲ ਚ ਆਉਂਦੀ ਆ ਖਿਆਲ ਦਿਲ ਦੇ ਵਿੱਚ ਸਾਰੇ ਦੇ ਇਨਸਾਨ ਤੇ ਆਉਂਦੀ ਆ। ਜੋ ਕਾਰੋਬਾਰ ਜੋ ਜੇ ਕੀਤਾ ਹੋਵੇ ਨਾ ਉਹ ਬੰਦੇ ਦੇ ਹਰ ਟਾਈਮ ਜੇਬ ਦੇ ਵਿੱਚ ਹੁੰਦਾ ਜਿਹਨੂੰ ਜਿਹੜਾ ਇਨਸਾਨ ਹੈਗਾ ਤੇ ਜਿਹੜੇ ਬੇਵਕੂਫ ਰੋਟੀ ਖਾ ਕੇ ਸੌ ਲਿਆ ਆਖਰਾ ਯਾਦ ਜਿਹੜੇ ਆ ਕਿ ਨਹੀਂ ਉਹ ਹੁਣ ਦੇ ਦੌਰ ਦੇ ਜਿਹੜੇ ਆ ਨਾ ਔਖੇ ਆ। ਚਲੋ ਬਜ਼ੁਰਗੋ ਬੜੀ ਮਿਹਰਬਾਨੀ ਤੁਹਾਡੀ ਜਿਹੜੀ ਗੱਲ ਚੇਤਾ ਤੁਸੀਂ ਸਾਨੂੰ ਦੱਸੀਆਂ ਠੀਕ ਹੈ ਜੀ। ਬੜੀ ਮਿਹਰਬਾਨੀ ਤੁਹਾਡੀ।